ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਸੈਨ ਫਰਾਂਸਿਸਕੋ ਏਰੀਏ ਦੇ ਵਿੱਚ ਇੱਕ ਸਿਡਨੀ ਵੈਸਟ ਨਾਮ ਦੀ 19 ਸਾਲਾਂ ਦੀ ਯੂਸੀ ਬਰਕਲੇ ਦੀ ਸਟੂਡੈਂਟ ਗੋਲਡਨ ਗੇਟ ਬ੍ਰਿਜ ਦੇ ਉੱਤੇ ਲਾਸਟ ਟਾਈਮ ਸਤੰਬਰ 30 2020 ਨੂੰ ਦੇਖੀ ਗਈ ਸੀ। ਉਸ ਤੋਂ ਬਾਅਦ ਉਹ ਅੱਜ ਤੱਕ ਜਿਹੜੀ ਆ ਉਹ ਨਹੀਂ ਲੱਭੀ। ਉਹਦਾ ਕੋਈ ਪਤਾ ਨਹੀਂ ਚੱਲ ਰਿਹਾ। ਪਰਿਵਾਰ ਬਹੁਤ ਲੰਮੇ ਸਮੇਂ ਤੋਂ ਕੋਸ਼ਿਸ਼ ਕਰ ਰਿਹਾ ਆ, ਪਰ ਜੋ ਏਜੰਸੀਜ਼ ਹੈਗੀਆਂ ਆ ਪੁਲਿਸ ਦੀਆਂ, ਉਹ ਇਹ ਕਹਿ ਰਹੇ ਆ ਵੀ ਹੁਣ ਲੱਗਦਾ ਵੀ ਉਸ ਦੀ ਮੌਤ ਹੋ ਚੁੱਕੀ ਹੈਗੀ ਆ। ਕਹਿੰਦੇ ਵੀ ਜਿਸ ਦਿਨ ਉਹ ਉੱਥੇ ਜਾ ਰਹੀ ਸੀ ਗੋਲਡਨ ਗੇਟ ਬ੍ਰਿਜ ਦੇ ਉੱਤੇ, ਬੜਾ ਟ੍ਰੈਫਿਕ ਸੀ ਅਰਲੀ ਇਨ ਦਾ ਮਾਰਨਿੰਗ 6:45 ਦੇ ਉੱਤੇ, ਤੇ ਫੌਗ ਬਹੁਤ ਸਾਰੀ ਸੀ, ਧੁੰਦ ਬਹੁਤ ਸੀ ਉਹਦੇ ਚ। ਕੁਛ ਇੱਕ ਟਾਈਮ ਉਹ ਦਿਸੀ ਆ, ਉਹ ਤੋਂ ਬਾਅਦ ਉਹ ਦਿਸੀ ਨਹੀਂ ਹੈ। ਤੇ ਸਰੋਤਿਆਂ ਨੂੰ ਵੀ ਦੱਸਦੀ ਜਾਈਏ, ਕਹਿੰਦੇ ਵੀ ਗੋਲਡਨ ਗੇਟ ਬ੍ਰਿਜ ਇੱਕ ਇਦਾਂ ਦਾ ਬ੍ਰਿਜ ਆ ਜਿਹਨੂੰ ਇੱਕ ਸੁਸਾਈਡ ਸਪੌਟ ਕਰਕੇ ਵੀ ਜਾਣਿਆ ਜਾਂਦਾ ਆ। ਇਹਦਾ ਜਿਹੜਾ ਸੈਡ ਪਾਰਟ ਵੀ ਹੈਗਾ ਗੋਲਡਨ ਗੇਟ ਬ੍ਰਿਜ ਦਾ। 2100 ਲੋਕ ਆਲਰੇਡੀ ਆਪਣੀ ਜਿਹੜੀ ਜਾਨ ਆ ਇਸ ਬ੍ਰਿਜ ਦੇ ਉੱਤੇ ਦਵਾ ਚੁੱਕੇ ਹੈਗੇ ਆ। 2100 ਬਹੁਤ ਵੱਡਾ ਨੰਬਰ ਹੁੰਦਾ ਆ। ਦੁਨੀਆ ਦੀ ਬਹੁਤ ਵੱਡੀ ਇਹ ਟੂਰਿਸਟ ਅਟਰੈਕਸ਼ਨ ਪਲੇਸ ਹੈਗੀ ਆ। ਸੈਨ ਫਰਾਂਸਿਸਕੋ ਪੁਲਿਸ ਡਿਪਾਰਟਮੈਂਟ ਨੇ ਇਹ ਕਿਹਾ ਵੀ ਜਿਹੜੀ ਇਹ 19 ਸਾਲਾਂ ਦੀ ਬੱਚੀ ਸੀ, ਇੱਕ ਟਾਈਮ ਦੇ ਉੱਤੇ ਇਹਨੂੰ ਕੰਸੀਡਰ ਕੀਤਾ ਜਾ ਰਿਹਾ ਸੀ ਵੀ ਉਹ ਅੰਡਰ ਡਿਪਰੈਸ਼ਨ ਹੈਗੀ ਆ। ਸੋ ਹੁਣ ਕਹਿੰਦੇ ਇਹੀ ਲੱਗ ਰਿਹਾ ਵੀ ਉਸਨੇ ਉੱਥੇ ਸੁਸਾਈਡ ਕਰ ਲਿਆ ਹੋਵੇ। ਜਿਹੜੀ ਵੈਸਟ ਆ 5 ਫੁੱਟ 10 ਇੰਚ ਉਹਦੀ ਹਾਈਟ ਆ, 130 ਪਾਉਂਡ ਉਹਦਾ ਜਿਹੜਾ ਭਾਰ ਹੈਗਾ। ਫੈਮਿਲੀ ਨੇ ਉਹਦਾ ਵੈਬਸਾਈਟ ਵੀ ਕ੍ਰੀਏਟ ਕੀਤਾ ਸੀ, ਬਹੁਤ ਸਾਰੇ ਲੋਕ ਲੱਭ ਵੀ ਰਹੇ ਹੈਗੇ ਆ, ਪਰ ਹਜੇ ਤੱਕ ਜਿਹੜੀ ਆ ਉਹ ਕੋਈ ਵੀ ਇਨਫੋਰਮੇਸ਼ਨ ਨਹੀਂ ਲੱਭ ਰਹੀ ਹੈਗੀ। ਸੋ ਸੈਨ ਫਰਾਂਸਿਸਕੋ ਦੀ ਪੁਲਿਸ ਡਿਪਾਰਟਮੈਂਟ ਨੇ 24 ਆਵਰ ਟਿਪ ਲਾਈਨ 415 575 44 44 ਨੰਬਰ ਤੇ ਦਿੱਤੀ ਆ। ਸਦਰਨ ਕੈਲੀਫੋਰਨੀਆ ਤੋਂ ਇੱਕ ਮਾੜੀ ਖਬਰ ਆ ਰਹੀ ਆ। ਵਾਲਮਾਰਟ ਦੇ ਵਿੱਚ ਇੱਕ 24 ਸਾਲਾਂ ਦਾ ਮੁੰਡਾ, ਉਹ ਸਟੈਬਿੰਗ ਦੇ ਲਈ ਸਸਪੈਕਟ ਦੱਸਿਆ ਜਾ ਰਿਹਾ ਸੀਗਾ, ਸ਼ੱਕੀ ਦੱਸਿਆ ਜਾ ਰਿਹਾ ਸੀ। ਬਾਅਦ ਦੇ ਵਿੱਚ ਉਸਨੇ ਇੱਕ ਗੱਡੀ ਦੇ ਵਿੱਚ ਆਪਣੀ ਗੱਡੀ ਮਾਰੀ, ਜਿਸ ਕਰਕੇ 15 ਸਾਲਾਂ ਦਾ ਮੁੰਡਾ ਥਾਊਜ਼ੈਂਡ ਓਕਸ ਇਲਾਕੇ ਦੇ ਵਿੱਚ ਉਸ ਕ੍ਰੈਸ਼ ਦੇ ਵਿੱਚ ਮਾਰਿਆ ਗਿਆ ਆ। ਟ੍ਰੈਫਿਕ ਕੋਲੀਜਨ ਜਿਹੜਾ ਹੋਇਆ ਹੈ, ਉਸ ਬਾਰੇ ਵੈਂਚੂਰਾ ਕਾਉਂਟੀ ਦੇ ਸ਼ੈਰਿਫ ਕੈਪਟਨ ਵਿਲੀਅਮ ਹਟਨ ਕਹਿੰਦੇ ਆ ਵੀ ਲੱਗਦਾ ਵੀ ਇਸਨੇ ਜਾਣ ਬੁੱਝ ਕੇ ਜਿਹੜੀ ਉਹ ਮਾਰੀ ਆ। ਰੋਲ ਓਵਰ ਕ੍ਰੈਸ਼ ਹੋਇਆ, ਜਿਸ 'ਚ 15 ਸਾਲਾਂ ਦਾ ਇੱਕ ਮੁੰਡਾ ਜਿਹੜਾ ਉਹ ਮਾਰਿਆ ਗਿਆ। ਇਸ ਦੇ ਨਾਲ ਦੋ ਜਿਹੜੀਆਂ ਕੁੜੀਆਂ ਉਸ ਗੱਡੀ ਦੇ ਵਿੱਚ ਬੈਠੀਆਂ 16 ਤੇ 14 ਸਾਲ ਦੀਆਂ, ਉਹ ਵੀ ਫੱਟੜ ਹੋਈਆਂ ਦੱਸੀਆਂ ਜਾਂਦੀਆਂ ਆ। ਆਸਟਿਨ ਇਸ ਨਾਂ ਦਾ 24 ਸਾਲਾਂ ਦਾ ਬੰਦਾ ਜਿਹੜਾ ਆ ਉਹ ਪਹਿਲੋਂ ਵਾਲਮਾਰਟ ਦੇ ਵਿੱਚ ਇਸਨੇ ਤੇਜ਼ਧਾਰੀ ਹਥਿਆਰ ਦੇ ਨਾਲ ਕਿਸੇ ਨੂੰ ਸਟੈਬ ਜਿਹੜਾ ਉਹ ਕੀਤਾ ਸੀ। ਬਾਅਦ 'ਚ ਇਸ ਨੂੰ ਫੜ ਲਿਆ ਗਿਆ ਸੀ ਇਸ ਹਾਦਸੇ ਤੋਂ ਬਾਅਦ 'ਚ, ਤੇ ਹਸਪਤਾਲ ਦੇ ਵਿੱਚ ਇਹਨੂੰ ਗਾਰਡ ਕਰਕੇ ਰੱਖਿਆ ਗਿਆ ਸੀ। ਹਾਲ ਦੀ ਘੜੀ ਇਸ ਚੀਜ਼ ਦਾ ਕਨਫਰਮ ਨਹੀਂ ਆ ਵੀ ਇਸ ਉੱਤੇ ਕਿਹੜੇ ਚਾਰਜਿਸ ਜਿਹੜੇ ਆ ਉਹ ਲਗਾਏ ਗਏ ਆ, ਪਰ ਇਸ ਦੀ ਜਾਣਬੁੱਝ ਕੇ ਐਕਸੀਡੈਂਟ ਕਰਨ ਕਰਕੇ 15 ਸਾਲਾਂ ਦੇ ਇੱਕ ਮੁੰਡੇ ਦੀ ਜਾਨ ਚਲੀ ਗਈ ਆ। ਸੈਕਰਾਮੈਂਟੋ ਤੋਂ ਖਬਰ ਆ ਰਹੀ ਆ ਵੀ ਇੱਕ ਡਾਕਟਰ ਐਪੀਡੈਮੀਓਲੋਜਿਸਟ ਡਾਕਟਰ ਕੌਫਰ, ਉਹਨਾਂ ਨੇ ਅੱਜ ਅਨਾਉਂਸ ਕੀਤਾ ਵੀ ਉਹ ਨੈਕਸਟ ਮੇਅਰ ਸੈਕਰਾਮੈਂਟੋ ਦੀ ਅਨਾਉਂਸਮੈਂਟ ਕਰਨ ਜਾ ਰਹੇ ਹੈਗੇ ਆ। ਜੋ ਮੌਜੂਦਾ ਮੇਅਰ ਆ ਡੈਰਲ ਸਟੀਨਬਰਗ, ਉਹਨਾਂ ਨੇ ਵੀ ਇਹ ਦੱਸਿਆ ਸੀ ਵੀ ਮੈਂ ਹਜੇ ਤੱਕ ਸ਼ੋਰ ਨਹੀਂ ਵੀ ਮੈਂ ਤੀਜੀ ਟਰਮ ਦੇ ਲਈ ਰਨ ਆਊਟ ਕਰੂੰਗਾ ਕਿ ਨਹੀਂ, ਉਹਦੇ ਲਈ ਮੈਂ ਡਿਸੀਜਨ ਬਣਾਉਣਾ ਹੈਗਾ ਆ। ਪਰ ਇੱਕ ਪੋਲੀਟੀਕੋ ਰਿਪੋਰਟ ਦੇ ਮੁਤਾਬਕ ਸਟੀਨਬਰਗ ਜੋ ਆ ਉਹ ਇੱਕ ਪੋਜੀਸ਼ਨ ਕੈਲੀਫੋਰਨੀਆ ਦੀ 3rd ਡਿਸਟ੍ਰਿਕਟ ਕੋਰਟ ਆਫ ਅਪੀਲ ਦੇ ਵਿੱਚ ਲੱਭ ਰਹੇ ਹੈਗੇ ਆ। ਸਿਟੀ ਹਾਲ ਨੇ ਇਹ ਕਿਹਾ ਆ ਵੀ ਪਿਛਲੇ 2 ਟਰਮਾਂ ਦੇ ਦੌਰਾਨ ਜਿਹੜਾ ਉੱਥੇ ਦਾ ਮੇਅਰ ਆ ਸੈਕਰਾਮੈਂਟੋ ਦਾ, ਉਸਨੇ ਬਹੁਤ ਵਰਕਆਊਟ ਕੀਤਾ ਹੈਗਾ ਅਫੋਰਡੇਬਲ ਸ਼ੈਲਟਰ ਤੇ ਜੌਬ ਓਪਰਚੁਨਿਟੀ ਤੇ ਸੇਫਟੀ ਐਵਰੀਥਿੰਗ। ਪਰ ਆਪਾਂ ਸਾਰਿਆਂ ਨੂੰ ਪਤਾ ਆ ਵੀ ਸੈਨ ਫਰਾਂਸਿਸਕੋ ਤੋਂ ਬਾਅਦ ਸੈਕਰਾਮੈਂਟੋ ਇੱਕ ਇੱਦਾਂ ਦਾ ਸ਼ਹਿਰ ਆ, ਉੱਥੇ ਵੀ ਜਿਹੜੀ ਆ ਹੋਮਲੈਸ ਲੋਕਾਂ ਦੀ ਜਿਹੜੀ ਆ ਸਭ ਤੋਂ ਵੱਡੀ ਪ੍ਰੋਬਲਮ ਆ। ਬਹੁਤ ਜ਼ਿਆਦਾ ਜਿਹੜੇ ਟੈਂਟਸ ਆ, ਤੁਸੀਂ ਸੈਕਰਾਮੈਂਟੋ, ਐਲਗਰੋਵ, ਇਹ ਸਾਰੇ ਜਿਹੜੇ ਏਰੀਏ ਦੇ ਵਿੱਚ ਦੇਖ ਸਕਦੇ ਹੋ। ਕੌਫਰ ਜੋ ਆ ਉਹ ਇਸ ਟਾਈਮ ਸੀਨੀਅਰ ਪਾਲਿਸੀ ਡਾਇਰੈਕਟਰ ਹੈਗੇ ਆ ਪਬਲਿਕ ਹੈਲਥ ਐਡਵੋਕੇਟਸ, ਇਹ ਨਾਨ ਪ੍ਰੋਫਿਟ ਲੌਬਿੰਗ ਆਰਗੇਨਾਈਜੇਸ਼ਨ ਹੈਗੀ ਆ। ਪਬਲਿਕ ਹੈਲਥ ਐਡਵੋਕੇਟਸ ਸਪਾਂਸਰ ਕਰਦੇ ਆ ਬਹੁਤ ਸਾਰੇ ਨਵੇਂ ਬਿੱਲ ਕੈਲੀਫੋਰਨੀਆ ਲੈਜਿਸਲੇਟਰ ਦੇ ਵਿੱਚ, ਜਿਹਦੇ ਵਿੱਚ ਤੰਬਾਕੂ ਨੂੰ, ਫਲੇਵਰ ਟਬਾਕੋ ਨੂੰ ਕਿਸ ਤਰ੍ਹਾਂ ਬੈਨ ਕਰਨਾ ਹੈਗਾ, ਲਿਮਿਟਿੰਗ ਦਾ ਪੁਲਿਸ ਰਿਸਪੌਂਸ ਟੂ ਐਮਰਜੈਂਸੀ ਕਾਲਸ,
ਤੇ ਹੋਰ ਮੈਂਟਲ ਹੈਲਥ ਇਸ਼ੂ ਜਿਹੜਾ ਖਾਸ ਕਰਕੇ ਹੋਮਲੈਸ ਲੋਕਾਂ ਨੂੰ ਬਹੁਤ ਜ਼ਿਆਦਾ ਜਿਹੜਾ ਅਫੈਕਟ ਕਰਦਾ ਹੈਗਾ ਆ। ਸੋ ਹੋ ਸਕਦਾ ਸੈਕਰਾਮੈਂਟੋ 'ਚ ਹੁਣ ਨਵਾਂ ਮੇਅਰ ਜਿਹੜਾ ਆ ਉਹ ਆਉਣ ਵਾਲੇ ਸਮੇਂ 'ਚ ਬਣੇ।